ਕਣਕ ਦੀ ਬਿਜਾਈ ਤੋਂ ਕਹਿੰਦੇ ਪਹਿਲਾਂ ਹੀ ਖੜਾ ਹੋ ਗਿਆ ਪੰਜਾਬ ਦੇ ਵਿੱਚ ਸ਼ਰਮਾ ਜੀ ਖਾਦ ਸੰਕਟ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਸ ਮੌਕੇ ਵੱਡਾ ਖਾਦ ਸੰਕਟ ਖੜਾ। ਬੇਸ਼ੱਕ ਲੰਘੇ ਹਫ਼ਤੇ ਪੰਜਾਬ 'ਚ ਨਾ ਮੀਂਹ ਪੈ ਗਿਆ ਸੀ। ਹੂੰ, ਮੀਂਹ ਪੈਣ ਨਾਲ ਥੋੜ੍ਹੀ ਜਿਹੀ ਝੋਨੇ ਦੀ ਜਿਹੜੀ ਕਟਾਈ ਆ ਉਹ ਗਾਂਹ ਚਲੀ ਗਈ। ਹੂੰ, ਸੋ ਉਹਦੇ ਅਸਰ ਕਰਕੇ ਥੋੜ੍ਹੀ ਜਿਹੀ ਅਜੇ ਸਮਾਂ ਬਚ ਗਿਆ, ਨਹੀਂ ਤਾਂ ਹੁਣ ਤੱਕ ਕਣਕ ਲੱਗਣ ਦਾ ਦੌਰ ਪੂਰੇ ਸਿਖਰ ਤੇ ਜਾਣਾ ਸੀ। ਕਿਉਂਕਿ ਜੇਕਰ ਮੈਂ ਲੁਧਿਆਣਾ ਯੂਨੀਵਰਸਿਟੀ ਦੇ ਹਵਾਲੇ ਨਾਲ ਦੇਖਾਂ ਤਾਂ ਉਹ ਕਹਿੰਦੇ ਕਿ 25 ਅਕਤੂਬਰ ਤੋਂ ਬਾਅਦ ਤੇ 15 ਨਵੰਬਰ ਤੋਂ ਪਹਿਲਾਂ ਪਹਿਲਾਂ ਇਹ ਦਿਨ ਹੁੰਦੇ ਨੇ ਕਿ ਜਿਹੜੇ ਕਣਕ ਬੀਜਣ ਲਈ ਸਭ ਤੋਂ ਵਧੀਆ ਨੇ। ਤੇ ਹੂੰ, ਜੇ ਕਣਕ ਦੀ ਬਿਜਾਈ ਆਊਗੀ ਤਾਂ ਨਾਲੇ ਫਿਰ ਡੀਏਪੀ ਖਾਦ ਦੀ ਡਿਮਾਂਡ ਆਊਗੀ। ਹੂੰ, ਸੋ ਪਰ ਪੰਜਾਬ ਦੇ ਵਿੱਚ ਇਸ ਵਾਰ ਵੱਡੀ ਦਿੱਕਤ ਖੜੀ ਆ, ਕਿਉਂਕਿ ਪੰਜਾਬ ਨੂੰ ਲੋੜ ਹੈਗੀ 5.5 ਲੱਖ ਮੀਟ੍ਰਿਕ ਟਨ ਡੀਏਪੀ ਖਾਦ ਦੀ। ਠੀਕ ਹੈ ਜੀ। ਤੇ ਅੱਜ ਦੀ ਤਰੀਕ 'ਚ ਪੰਜਾਬ ਕੋਲ ਮਾਤਰ 3.80 ਲੱਖ ਮੀਟ੍ਰਿਕ ਟਨ ਖਾਦ ਉਪਲਬਧ ਆ। ਹੂੰ, ਤੇ ਉਹਦੇ ਵਿੱਚੋਂ ਕਿੰਨੀ ਪ੍ਰਾਈਵੇਟ ਅਦਾਰਿਆਂ ਕੋਲ ਪਈ ਆ, ਇਹ ਵੱਖਰਾ ਸਵਾਲ ਆ। ਪੰਜਾਬ ਦੇ ਅੰਦਰ 3521 ਸਹਿਕਾਰੀ ਸਭਾਵਾਂ ਨੇ ਜੀ। ਤੇ ਉਹ ਸਹਿਕਾਰੀ ਸਭਾਵਾਂ ਕੋਲ ਉਹਨਾਂ ਦਾ ਕੋਟਾ ਅੱਧਾ ਵੀ ਨਹੀਂ ਅਜੇ ਹੋਇਆ, ਪੂਰਾ ਤਾਂ ਕੀ ਹੋਣਾ। ਹੂੰ, ਸੋ ਉਹਨਾਂ ਕੋਲ ਜਦੋਂ ਕੋਟਾ ਨਹੀਂ ਪਹੁੰਚਿਆ ਤੇ ਦੂਏ ਪਾਸੇ ਪ੍ਰਾਈਵੇਟ ਵਪਾਰੀ ਕਹਿੰਦਾ ਜੀ ਕਿ ਜਿਹੜੇ ਕਿਸਾਨਾਂ ਦੇ ਸਹਿਕਾਰੀਆਂ ਦੇ ਕਾਰਡ ਨਹੀਂ ਬਣੇ ਉਹਨਾਂ ਨੇ ਤਾਂ ਸਾਡੇ ਕੋਲੇ ਆਉਣਾ, ਹੂੰ, 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 ਤੁਸੀਂ ਸਾਨੂੰ ਵੀ ਪੂਰਾ ਨਹੀਂ ਉਪਲਬਧ ਕਰਾ ਰਹੇ। ਮਤਲਬ ਪੰਜਾਬ 'ਚ ਇੱਕ ਤਾਂ ਕੋਟਾ ਪੂਰਾ ਨਹੀਂ ਆਇਆ, ਹੂੰ, ਦੂਸਰਾ ਸਹਿਕਾਰੀ ਸਭਾਵਾਂ 'ਚ ਪੂਰਾ ਨਹੀਂਗਾ। ਤੇ ਜੇ ਪੰਜਾਬ 'ਚ ਕੋਟਾ ਪੂਰਾ ਨਹੀਂ ਤਾਂ ਇਹਦਾ ਮਤਲਬ ਪ੍ਰਾਈਵੇਟ ਦੁਕਾਨਦਾਰ ਕੋਲ ਵੀ ਜਿਹੜਾ ਕੋਟਾ ਵਿਕਣ ਨਹੀਂ ਆਉਂਦਾ ਉਹ ਪੂਰਾ ਨਹੀਂ ਹੈਗਾ। ਹੂੰ, ਤੇ ਜੇ ਉਹਦੇ ਕੋਲ ਪੂਰਾ ਨਹੀਂ ਹੈਗਾ ਤਾਂ ਉਹ ਬਲੈਕ ਵੀ ਕਰੂਗਾ। ਹੂੰ, ਜਿੰਨਾ ਹੈਗਾ ਉਹਨੇ ਉਹ ਮਹਿੰਗਾ ਵੀ ਵੇਚਣਾ, ਜੀ, ਜੀ। ਉਹਨੇ ਉਹ ਧੱਕਾ ਵੀ ਕਰਨਾ। ਤੇ ਜਿਹੜਾ ਸਹਿਕਾਰੀ ਸਭਾ ਤੋਂ ਨਹੀਂ ਲੈ ਸਕਦਾ ਉਹ ਦੁਕਾਨ ਤੇ ਜਾਊਗਾ ਹੀ ਜਾਊਗਾ। ਹੂੰ, ਇਸ ਲਈ ਇਹ ਵੱਡਾ ਪਹਿਲੂ ਖੜਾ ਕਿ ਹਰ ਵਾਰ ਇਹ ਸੰਕਟ ਕਿਉਂ ਖੜਾ ਹੁੰਦਾ ਹੈ। ਸਰਕਾਰ ਇੱਥੇ ਨਲਾਇਕੀ, ਕਿਉਂਕਿ ਪਿਛਲੇ ਸਮੇਂ ਇਹ ਵੀ ਖਬਰਾਂ ਪ੍ਰਵੀਨ ਜੀ ਸਾਹਮਣੇ ਆਈਆਂ ਸੀ ਕਿ ਸਹਿਕਾਰੀ ਸਭਾਵਾਂ ਦੀ ਬਜਾਏ ਪ੍ਰਾਈਵੇਟ ਬਾਜ਼ਾਰ 'ਚ ਵੱਧ ਭੇਜਿਆ ਜਾ ਰਿਹਾ, ਹੂੰ, ਹੂੰ, ਜਦੋਂ ਕਿ ਨਿਯਮਾਵਲੀ ਤਹਿਤ ਇਹ ਸਾਫ਼ ਹੈ ਕਿ 80% ਦੀ ਸਹਿਕਾਰੀ ਸਭਾਵਾਂ 'ਚ ਆਊਗਾ, 20% ਜਾਣਾ ਪ੍ਰਾਈਵੇਟ ਦੁਕਾਨਦਾਰਾਂ ਕੋਲ। ਸੋ ਬਾਅਦ ਚੋਂ ਕਹਿੰਦੇ ਜਦੋਂ ਇਹ ਮਾਮਲਾ ਭਖਿਆ ਤਾਂ ਉਸ ਤੋਂ ਬਾਅਦ ਕਹਿੰਦੇ ਜੀ ਹੁਣ ਜਿੰਨਾ ਆ ਰਿਹਾ ਉਹਨੂੰ ਦਰੁਸਤ ਕਰ ਲਿਆ ਕਿ 80% ਸਰਕਾਰੀ 'ਚ ਭੇਜੋ, ਹੂੰ, 20% ਉੱਥੋਂ ਭੇਜੋ। ਹੁਣ ਇਹ ਕਾਗਜ਼ੀ ਹੈ ਜਾਂ ਹਕੀਕਤ 'ਚ ਹੈ, ਇਹ ਵੱਖਰਾ ਸਵਾਲ ਹੈ। ਹੂੰ, ਪਰ ਇਸ ਮੌਕੇ ਜਦੋਂ ਪੰਜਾਬ ਦੇ ਵਿੱਚ ਹਾੜੀ ਵਾਸਤੇ 5.5 ਲੱਖ ਮੀਟ੍ਰਿਕ ਟਨ ਮਤਲਬ ਕਿ ਡੀਏਪੀ ਖਾਦ ਦੀ ਲੋੜ ਹੋਵੇ ਤੇ ਹੂੰ, ਪਹੁੰਚੇ ਅਜੇ 4 ਲੱਖ ਮੀਟ੍ਰਿਕ ਟਨ ਵੀ ਨਹੀਂ, 3.80 ਤੇ ਖੜੀ ਆ। ਬੇਸ਼ੱਕ ਦਾਅਵਾ ਕੀਤਾ ਜਾ ਰਿਹਾ ਕਿ 60,000 ਮੀਟ੍ਰਿਕ ਟਨ ਆਉਣ ਵਾਲੀ 2-4 ਦਿਨਾਂ ਦੇ ਵਿੱਚ ਪਹੁੰਚ ਜੂਗੀ। ਹੂੰ, ਹੂੰ, ਤੇ ਫਿਰ ਇਹ ਤੋਂ ਬਾਅਦ ਜਿੱਦਾਂ ਹੀ ਆ ਨਵੰਬਰ ਦਾ ਪਹਿਲਾ ਹਫ਼ਤਾ ਹੁਣ ਸ਼ੁਰੂ ਹੋਣਾ ਤਾਂ ਇੱਕਦਮ ਤੇਜ਼ੀ ਫੜਨੀ ਆ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਦੀ। ਤੇ ਹੂੰ, ਕਣਕ ਦੀ ਬਿਜਾਈ ਦੀ ਤੇਜ਼ੀ ਫੜਨਾ ਮਤਲਬ ਡਿਮਾਂਡ ਵਧਣੀ ਹੈ। ਫਿਰ ਇਹਦੀ ਆੜ ਦੇ ਵਿੱਚ ਉਹ ਪਹਿਲਾਂ ਸਰਕਾਰੀ ਸਕੀਮਾਂ ਆਪਾਂ ਚਰਚਾ ਕੀਤੀ ਸੀ ਕਿ ਨਾਲ ਗੋਹੇ ਦਾ ਥੈਲਾ ਜ਼ਰੂਰ ਲਓ ਜੀ। ਹਾਂਜੀ, ਹਾਂਜੀ। ਸੋ ਇਸ ਲਈ ਇਸ ਦੇ ਉੱਤੇ ਵੀ ਅਧਿਕਾਰੀਆਂ ਦੀ ਨਜ਼ਰ ਹੈ ਕਿਤੇ ਕਿ ਇਹ ਨਾ ਹੋਵੇ ਕਿ ਪ੍ਰਾਈਵੇਟ ਦੁਕਾਨਦਾਰ ਨਾਲ ਹੋਰ ਚੀਜ਼ਾਂ ਵੇਚਣ ਲਈ ਕੇਜੀਆ ਤਾਂ ਲੈਣਾ ਹੀ ਪਊ। ਸੋ ਇਹੋ ਜਿਹਾ ਕੋਈ ਹੂੰ, ਧੰਦਾ ਨਾ ਚੱਲੇ। ਇਹ ਕੀ ਅਫਸਰਸ਼ਾਹੀ ਇਹਦੇ ਉੱਤੇ ਨਜ਼ਰ ਰੱਖੂਗੀ, ਪਰ ਉਹਦੇ ਨਾਲੋਂ ਵੱਡਾ ਗੱਲ ਇਹ ਹੈ ਕਿ ਸਰਕਾਰਾਂ ਇਹ ਮਸਲਾ ਸਮਾਂ ਰਹਿੰਦਿਆਂ ਕਿਉਂ ਨਹੀਂ ਹੱਲ ਕਰਦੀਆਂ, ਜਦੋਂ ਪਤਾ ਹੈ ਕਿ ਝੋਨਾ ਵੱਢਣ ਤੋਂ ਬਾਅਦ ਕਣਕ ਬੀਜੀ ਹੋ ਜਾਣੀ ਹੈ ਹੂੰ, ਹੂੰ, ਤੇ ਉਹਦੇ ਹੂੰ, ਲਈ ਇੰਨੀ ਖਾਦ ਦੀ ਲੋੜ ਹੀ ਹੈ। ਤਾਂ ਉਹਦੇ ਲਈ ਹੂੰ, ਕਿਉਂ ਕੇਂਦਰ ਨਾਲ ਪਹਿਲਾਂ ਤਾਲਮੇਲ ਕਰਕੇ, ਜਾਂ ਕੇਂਦਰ ਜਾਣਬੁੱਝ ਕੇ ਕੀ ਪੰਜਾਬ ਦੇ ਕੋਟੇ ਤੇ ਕੱਟ ਲਾਉਂਦਾ ਹੈ, ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ, ਕਿ ਉਹ ਅੰਦੋਲਨ ਦੇ ਵਿੱਚ ਪੰਜਾਬ ਦੀ ਭੂਮਿਕਾ ਨੂੰ ਲੈ ਕੇ ਅਜੇ ਵੀ ਬਦਲਾਖੋਰੀ ਦੀ ਨੀਤੀ ਤੇ ਆ। ਇਹ ਸ਼ੰਕੇ ਸੋਭੇ ਬਣੇ ਹੋਏ ਨੇ ਤੇ ਪੰਜਾਬ ਖਾਦ ਸੰਕਟ ਚੋਂ ਵੱਡੀ ਤੌਰ ਤੇ ਫਸਣ ਜਾ ਰਿਹਾ। ਤੇ ਹੂੰ, ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਦੇ ਮੌਕੇ ਵੱਡੀ ਮੁਸੀਬਤ ਪੈ ਸਕਦੀ ਜੇਕਰ ਖਾਦ ਸਮੇਂ ਸਿਰ ਨਾ ਮਿਲੀ, ਔਰ ਖਾਸ ਕਰਕੇ ਸਹਿਕਾਰੀ ਸਭਾਵਾਂ ਚ ਨਾ ਮਿਲੀ। ਜੀ, ਜੀ, ਬਿਲਕੁਲ।